ਜੇ ਹੁਣ ਅਸੀਂ ਥੋੜਾ ਜਿਹਾ ਇੰਟਰਨੈਸ਼ਨਲ ਜਿਹੜਾ ਸਪੇਅਰ ਆ ਉਹਦੇ ਵੱਲ ਨੂੰ ਵਰਤੀਏ ਤਾਂ ਇਸ ਟਾਈਮ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜੀ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਉਹ ਮਿਡਲ ਈਸਟ ਦੇ ਵਿੱਚ ਨੇ। ਤੇ ਜੀ ਇਹ ਜਿਹੜਾ ਈਰਾਨ ਤੇ ਯੂਐਸ ਦਾ ਜਿਹੜਾ ਆਪਸੀ ਜਿਹੜੀ ਇਹ ਜੰਗ ਆ, ਇਹਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਜੰਗ ਦੀ ਸਮਾਪਤੀ ਤੋਂ ਬਾਅਦ ਜਿਹੜਾ ਇੱਕ ਨਵਾਂ ਵਰਲਡ ਆਰਡਰ ਆ ਉਹਦੇ ਵੱਲ ਨੂੰ ਜਿਹੜੀ ਇਹ ਹੋਰ ਨਵੇਂ ਦਰਵਾਜ਼ੇ ਖੋਲਣਗੇ। ਤੇ ਪਹਿਲਾਂ ਜਿਹੜੀ ਸਮਝੌਤੇ ਦੀ ਗੱਲਬਾਤ ਹੋਈ, ਸਮਝੌਤਾ ਕਾਗਜ਼ ਦੇ ਉੱਤੇ ਲਿਖਿਆ ਵੀ ਗਿਆ, ਪਰ ਉਸ ਤੋਂ ਬਾਅਦ ਉਹ ਸਮਝੌਤਾ ਜਿਹੜਾ ਆ ਕੁਛ ਹੀ ਦਿਨ ਲੰਘਾ ਸਕਿਆ ਤੇ ਫਿਰ ਦੋਵਾਂ ਮੁਲਕਾਂ ਦੇ ਦਰਮਿਆਨ ਜਿਹੜੀ ਜੰਗ ਆ ਉਹ ਸ਼ੁਰੂ ਹੋਈ। ਤੇ ਅੱਜ ਦੀ ਜਿਹੜੀ ਲੇਟੈਸਟ ਨਿਊਜ਼ ਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਦੁਬਾਰਾ ਬਿਆਨ ਦਿੱਤਾ ਆ ਕਿ ਜਿਹੜੀ ਗੱਲਬਾਤ ਆ ਈਰਾਨ ਦੇ ਨਾਲ ਉਹ ਦੁਬਾਰਾ ਚੱਲ ਰਹੀ ਆ। ਹਾਲਾਂਕਿ ਉਹਨਾਂ ਦਾ ਜਿਹੜਾ ਇਹ ਬਿਆਨ ਆ ਉਹ ਧਮਕੀ ਭਰੇ ਲਹਿਜੇ ਦੇ ਵਿੱਚ ਆ। ਉਹਨਾਂ ਦਾ ਕਹਿਣਾ ਹੈ ਕਿ ਦਿਸ ਇਜ਼ ਦਾ ਲਾਸਟ ਚਾਂਸ, ਕਿ ਈਰਾਨ ਦੇ ਲਈ ਆਖਰੀ ਮੌਕਾ ਆ ਕਿ ਉਹ ਜਿਹੜੀ ਗੱਲਬਾਤ ਆ ਉਹਨੂੰ ਕਾਗਜ਼ ਦੇ ਉੱਤੇ ਲੈ ਕੇ ਆਵੇ ਤੇ ਕਿਸੇ ਸਮਝੌਤੇ ਦੇ ਉੱਤੇ ਆਵੇ। ਤਾਂ ਜੋ ਇਹ ਇਸ ਟਾਈਮ ਮਿਡਲ ਈਸਟ ਦੇ ਵਿੱਚ ਹੋ ਰਿਹਾ ਆ, ਜਿਹਦੇ ਵਿੱਚ ਇਸ ਵਾਰ ਭਾਵੇਂ ਪਹਿਲਾਂ ਪਾਕਿਸਤਾਨ ਦਾ ਕਾਫੀ ਵੱਡਾ ਨਾਂ ਸੀ ਸਾਰੇ ਸਮਝੌਤੇ ਦੇ ਵਿੱਚ, ਪਰ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਗਲਫ ਕੰਟਰੀਜ਼ ਨੇ ਉਹੀ ਜ਼ਿਆਦਾ ਜਿਹੜਾ ਰੋਲ ਆ ਉਹ ਪਲੇ ਕਰ ਰਹੀਆਂ ਨੇ ਹੁਣ ਜਿਹੜੀ ਨੈਗੋਸ਼ੀਏਸ਼ਨ ਹੋ ਰਹੀ ਆ ਉਹਦੇ 'ਚ। ਤਾਂ ਕੀ ਤੁਹਾਨੂੰ ਲੱਗ ਰਿਹਾ, ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਅੱਜ ਦੀ ਜਿਹੜੀ ਸਿਚੁਏਸ਼ਨ ਆ, ਕੀ ਲੱਗ ਰਿਹਾ ਕਿ ਹੁਣ ਕੋਈ ਜਿਹੜਾ ਲੌਂਗ ਟਰਮ ਕੋਈ ਜਿਹੜੀ ਸੈਟਲਮੈਂਟ ਆ ਉਹ ਹੋਣ ਦੀ ਤੁਹਾਨੂੰ ਸੰਭਾਵਨਾ ਨਜ਼ਰ ਆ ਰਹੀ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ? ਦੇਖੋ, ਸਾਨੂੰ ਇੱਕ ਗੱਲ ਸਮਝਣੀ ਹੋਏਗੀ ਕਿ ਪ੍ਰੈਜ਼ੀਡੈਂਟ ਟਰੰਪ, ਜਿਨ੍ਹਾਂ ਦਾ ਬੇਸਿਕ ਟੈਂਪਰਾਮੈਂਟ ਜਾਂ ਜਿਹਨੂੰ ਬੇਸਿਕ ਗ੍ਰੇਨ ਕਹਿੰਦੇ ਨੇ, ਜੰਗਜੂ ਨਹੀਂ ਹੈ, ਕਨਫਰੰਟੇਸ਼ਨਿਸਟ ਨਹੀਂ ਹੈ, ਸਮਝੌਤਾ ਕੋਨ ਹੈ, ਵਪਾਰਕ ਹੈ, ਫਾਇਦਾ ਚੱਕਣ ਦਾ ਹੈ। ਉਹ ਇਸ ਸਿਚੁਏਸ਼ਨ 'ਚ ਫਸ ਗਏ। ਤੇ ਜੇ ਪੰਜਾਬੀ ਦਾ ਅਖਾਣ ਕਹਿਣਾ ਹੋਏ ਕਿ ਉਹ ਜਿਵੇਂ ਇੱਕ ਕਹਾਣੀ ਹੈ ਕਿ ਵੀ ਦਰਿਆ ਦੇ ਵਿੱਚ ਜਿਹੜਾ ਕੁਛ ਰੁੜਦਾ ਆ ਰਿਹਾ ਸੀ ਤਾਂ ਇੱਕ ਕੋ ਨਹਾਣ ਲਈ ਵੜਿਆ, ਉਹਨੂੰ ਲੱਗਾ ਵੀ ਸ਼ਾਇਦ ਕੰਬਲ ਆ ਰਿਹਾ, ਉਹਨੂੰ ਚੰਬੜਿਆ। ਐਕਚੁਅਲੀ ਉਹ ਭਾਲੂ ਸੀ, ਵੁਲਫ ਸੀ, ਉਹਨੂੰ ਚੰਬੜ ਗਿਆ। ਬਾਹਰ ਉਹਦਾ ਸਾਥੀ ਖੜਾ ਕਹਿ ਰਿਹਾ ਵੀ ਛੱਡ ਦੇ ਵੀ ਦੇ, ਉਹਦੇ ਨਾਲ ਰੁੜਦਾ ਜਾ ਰਿਹਾ ਥੱਲੇ ਨੂੰ। ਉਹ ਕਹਿੰਦਾ ਵੀ ਕੰਬਲ ਤਾਂ ਮੈਂ ਛੱਡਦਾ, ਕੰਬਲ ਮੈਨੂੰ ਨਹੀਂ ਛੱਡਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਟ੍ਰਿਕਨ ਕੀਤਾ ਗਿਆ ਇਸ ਵਾਰ 'ਚ 28 ਫਰਵਰੀ ਵਾਲੇ ਦਿਨ, ਜਿਸ ਦਿਨ ਜਿਹੜਾ ਅਮਰੀਕਾ ਦਾ ਭਾਵੇਂ ਉਹਨਾਂ ਦਾ ਕਾਊਂਟਰ ਟੈਰਰਿਜ਼ਮ ਦੂਸਰੇ ਵਾਲੇ ਵੀ ਸਖਤ ਨਹੀਂ ਸੀ, ਪਰ ਇਜ਼ਰਾਈਲ ਨੇ ਕਨਵਿੰਸ ਕਰਵਾਇਆ ਕਿ ਜੀ ਉਹਨਾਂ ਦੀ ਸਾਰੀ ਲੀਡਰਸ਼ਿਪ 40 ਦੇ ਕਰੀਬ ਜਿਹਦੇ ਆਗੂ ਸਣੇ ਉਹਨਾਂ ਦੇ ਖਮੀਨਾਈ ਦੇ, ਉਹ ਨੇ ਲੋਕਾਂ 'ਚ ਇੰਨਾ ਡਿਸਕੰਟੈਂਟ ਹੈ ਦਾ ਮੂਵਮੈਂਟ, ਇਸ ਲੀਡਰਸ਼ਿਪ ਨੂੰ ਅਸੀਂ ਜਿਹੜਾ ਉਹ ਤਬਾਹ ਕਰਾਂਗੇ, ਲੋਕ ਸੜਕਾਂ ਦੇ ਨਿਕਲ ਆਉਣਗੇ। ਆਲਰੇਡੀ ਹਥਿਆਰ ਵੀ ਅਸੀਂ ਵੱਡੀ ਗਿਣਤੀ 'ਚ ਦਿੱਤੇ ਹੈ, ਬਲੋਚ ਵੀ ਖੜੇ ਹੋ ਜਾਣਗੇ ਉਹਨਾਂ ਦੇ, ਈਰਾਨ 'ਚੋਂ ਕੁਰਦ ਵੀ ਖੜੇ ਹੋ ਜਾਣਗੇ। ਪਰ ਜਿਵੇਂ ਨਜ਼ਰ ਆਇਆ ਉਵੇਂ ਹੋਇਆ ਨਹੀਂ। ਰਾਦਰ ਉਸ ਨੇ ਈਰਾਨ ਨੂੰ ਯੂਨੀਫਾਈ ਕਰ ਦਿੱਤਾ। ਪਹਿਲਾ ਜਿਹੜਾ ਪੋਲੀਟੀਕਲ ਇਹਨਾਂ ਦਾ ਰਜੀਮ ਚੇਂਜ ਦਾ ਪਾਰਟ ਸੀ ਉਹ ਟੋਟਲੀ ਫੇਲ ਹੋਇਆ। ਸੈਕੰਡਲੀ ਮੇਰਾ ਖਿਆਲ ਹੈ ਵੀ ਸ਼ਾਇਦ ਈਰਾਨ ਨੂੰ ਵੀ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਸਟੇਟ ਆਫ ਹਾਰਮੂਜ਼ ਕਿੰਨਾ ਇੰਪੋਰਟੈਂਟ ਹੈ ਉਹਨਾਂ ਦੇ ਲਈ, ਮੋਰ ਪਾਵਰਫੁਲ ਵੈਪਨ ਦੈਨ ਨਿਊਕਲੀਅਰ ਇਟਸੈਲਫ। ਤੇ ਸ਼ਾਇਦ ਅਮਰੀਕਾ ਦੀ ਸੈਂਟਰਲ ਕਮਾਂਡ ਜਿਹਦੇ ਥੱਲੇ ਸਾਰਾ ਈਰਾਨ ਰੀਜਨ ਆਉਂਦਾ ਹੈ, ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਜੀਓਗ੍ਰਾਫਿਕਲੀ ਇੰਨੇ ਵੱਡੇ ਵੱਡੇ ਕਈ ਬਿਲੀਅਨ ਡਾਲਰ ਦੇ ਬੇੜੇ ਹੋਣ ਦੇ ਬਾਵਜੂਦ, ਸੁਪੀਰੀਅਰ 에ਅਰ ਪਾਵਰ ਹੋਣ ਦੇ ਬਾਵਜੂਦ, ਨੇਵਲ ਪਾਵਰ ਹੋਣ ਦੇ ਬਾਵਜੂਦ, ਸਟੇਟ ਆਫ ਹਾਰਮੂਜ਼ ਉਹਨਾਂ ਲਈ ਗੈਲੀਪੋਲੀ ਬਣ ਜਾਏਗਾ। ਜਿਨ੍ਹਾਂ ਨੂੰ ਯਾਦ ਹੈ ਫਸਟ ਵਰਲਡ ਵਾਰ 'ਚ ਗੈਲੀਪੋਲੀ ਦੀ ਜੰਗ, ਜਿਹਦੇ 'ਚ ਬਹੁਤ ਸਾਰੇ ਸਿੱਖ ਰੈਜੀਮੈਂਟ ਦੇ ਮਾਰੇ ਗਏ ਸੀ, ਉਹਨਾਂ ਨੇ ਹੀ ਜਿਹੜਾ ਅੱਜ ਟਰਕੀ ਜਿਹੜਾ ਕਦੇ ਕਿਸੇ ਦਾ ਗੁਲਾਮ ਨਹੀਂ, ਜੇ ਗੈਲੀਪੋਲੀ ਦਾ ਫਰੰਟ ਉਹ ਲੂਜ਼ ਕਰ ਜਾਂਦੇ ਤੇ ਸਾਰਾ ਜਿਹੜਾ ਟਰਕੀ ਆਟੋਮਨ ਅੰਪਾਇਰ ਦਾ ਉਹਨਾਂ ਦੇ ਥੱਲੇ ਹੁੰਦਾ। ਉੱਥੇ ਟਿਲ ਲਾ ਕੇ ਵੀ ਗੈਲੀਪੋਲੀ 'ਚ ਡਿਫੀਟ ਨਹੀਂ ਸੀ ਕਰ ਸਕੇ ਔਰ ਬ੍ਰਿਟਿਸ਼ ਨੂੰ ਵਿਦਡਰਾ ਕਰਨਾ ਪਿਆ ਸੀ। ਮੈਨੂੰ ਇਹ ਲੱਗਦਾ ਵੀ ਅਮਰੀਕਨ ਮਿਲਟਰੀ ਐਂਗਲ ਤੋਂ ਸਟੇਟ ਆਫ ਹਾਰਮੂਜ਼ ਇਹਨਾਂ ਦੇ ਲਈ ਗੈਲੀਪੋਲੀ ਵਾਲਾ ਮੋਰਚਾ ਸਾਬਤ ਹੋ ਰਿਹਾ। ਹੁਣ ਪ੍ਰੋਬਲਮ ਇਹ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਹੜਾ ਸਕਸੈਸਫੁਲ ਲੋਕਾਂ ਨੂੰ ਹੀ ਪਸੰਦ ਕਰਦਾ ਹੈ। ਆਸਮ ਮੁਨੀਰ ਪਾਕਿਸਤਾਨ ਦੇ ਫੀਲਡ ਮਾਰਸ਼ਲ ਦੇ ਨਾਲ ਵੀ ਨੇੜਤਾ ਜਾਂ ਰੈਕਗਨੀਸ਼ਨ ਜਾਂ ਵਿਚੋਲਗੀ ਦਾ ਰੋਲ ਵੀ, ਔਰ ਇਸ ਗੱਲ ਦਾ ਧਿਆਨ ਰਹੇ ਅਜੇ ਵੀ ਪਾਕਿਸਤਾਨ ਦਾ ਰੋਲ ਕਤਰ ਦੇ ਨਾਲ ਉਵੇਂ ਹੀ ਕਾਇਮ ਹੈ ਵਿਚੋਲਗੀ ਦਾ। ਫਰਕ ਸਿਰਫ ਇੰਨਾ ਹੈ ਕਿ ਕਿਉਂਕਿ ਦੂਸਰਾ ਸਿਰਾ ਓਮਾਨ ਦੇ ਨਾਲ ਲੱਗਦਾ ਹੈ ਤੇ ਸਟੇਟ ਆਫ ਹਾਰਮੂਜ਼ ਦਾ, ਸੋ ਅਮਰੀਕਾ ਨੇ ਉਹਦੇ ਤੇ ਪ੍ਰੈਸ਼ਰ ਬਿਲਡ ਕੀਤਾ। ਔਰ ਈਰਾਨ ਨੇ ਕਿਉਂਕਿ ਕਿਹਾ ਕਿ ਵੀ ਜੇ ਸਾਡੇ ਬ੍ਰਿਜਿਸ ਸਿਵਿਲੀਅਨ ਇਨਫਰਾਸਟ੍ਰਕਚਰ ਤੇ ਹਮਲਾ ਕੀਤਾ ਹੈ ਤੇ ਅਸੀਂ ਜਿਹੜੀਆਂ ਗਲਫ ਸਟੇਟਸ ਨੇ
ਇਹਨਾਂ ਸਾਰੀਆਂ ਦੇ ਵਿੱਚ ਆਇਲ ਫੈਸਿਲਿਟੀ ਸਣੇ ਸਾਊਦੀ ਅਰੇਬੀਆ ਔਰ ਦੂਸਰਿਆਂ ਉਹਨੂੰ ਉਡਾ ਦੇਾਂਗੇ। ਸੋ ਉਹਨਾਂ ਦਾ ਜਿਵੇਂ ਲੇਟੈਸਟ ਅੱਜ ਦੀ ਜਿਹੜੀ ਸੋਸ਼ਲ ਟਰੂਥ ਤੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਫਰਸਟ੍ਰੇਸ਼ਨ ਵੀ ਜ਼ਾਹਰ ਕੀਤੀ ਹੈ, ਕਿਉਂਕਿ ਕੱਲ ਤਾਂ ਉਹਨਾਂ ਨੇ 2 ਦਿਨ ਪਹਿਲੇ ਕਿਹਾ ਸੀ ਜੀ ਕਿ ਈਰਾਨ ਦੇ ਨਾਲ ਮੰਡੇ ਜਿਹੜੀ ਆ ਉਹ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ ਔਰ ਉਸ 'ਚ ਅਸੀਂ ਜਲਦੀ ਐਗਰੀਮੈਂਟ ਕਰਾਂਗੇ। ਔਰ ਦੂਸਰਾ, ਲੇਕਿਨ ਈਰਾਨ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਕਿਹਾ ਕਿ ਬਿਲਕੁਲ ਗਲਤ, ਕੋਈ ਗੱਲਬਾਤ ਨਹੀਂ ਹੋ ਰਹੀ, ਅਸੀਂ ਓਮਾਨ ਦੇ ਨਾਲ ਜਾਂ ਦੂਸਰਾ ਉਹਦੇ ਤੇ ਗੱਲ ਕਰ ਰਹੇ ਹਾਂ। ਔਰ ਇਸ ਦੇ ਉੱਤੇ ਟਰੰਪ ਨੇ ਅੱਜ ਖਿੱਚ ਕੇ ਉਹਨੂੰ ਡਿਸੈਪਟਿਵ ਵੀ ਕਿਹਾ, ਧੋਖੇਬਾਜ਼ ਵੀ ਕਿਹਾ। ਉਹਨਾਂ ਨੇ ਕਿਹਾ ਵੀ ਫਿਰ ਅਸੀਂ ਉਸ ਪਾਸੇ ਵੱਲ ਜਾ ਸਕਦੇ ਹਾਂ ਜਿਹਦੇ ਵਿੱਚ ਮੁਕੰਮਲ ਤਬਾਹੀ ਜਾਂ ਸਰੈਂਡਰ ਇਹ ਹੋਏ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੀਆਂ ਅਪਸ ਐਂਡ ਡਾਊਨਸ ਨੇ ਟੈਂਪਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ, ਇਹ ਉਹਨਾਂ ਦੀ ਪੋਲੀਟੀਕਲ ਫਰਸਟ੍ਰੇਸ਼ਨ ਵੀ ਹੈ, ਕਿਉਂਕਿ ਇਸ ਗੱਲ ਵੱਲ ਵੀ ਧਿਆਨ ਰਹੇ ਕਿ ਇੱਕ ਜਿਹੜਾ ਪਾਵਰਫੁਲ ਸੈਨੇਟਰ ਲਿੰਡਸੀ ਗ੍ਰੈਮ ਜਿਹੜਾ ਇਜ਼ਰਾਈਲ ਦਾ ਇਨਫੈਕਟ ਸਪੋਕਸਮੈਨ ਵੀ ਸੀ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਸੈਨੇਟ ਦੇ ਵਿੱਚ ਹਰ ਹਾਲਤ 'ਚ ਹਰ ਮੁੱਦੇ ਦੇ ਉੱਤੇ ਜਿੱਤ ਦਿਵਾਉਣ 'ਚ ਵੀ, ਖਾਸ ਤੌਰ ਤੇ ਪ੍ਰੋ ਇਜ਼ਰਾਈਲ ਪਾਲਿਸੀ 'ਚ ਵੀ ਸੀ। ਹੁਣ ਜਿਹੜੀ ਇੱਕ ਕਰੂਸ਼ਲ ਪਾਰਟ, ਕਿਉਂਕਿ ਲਿੰਡਸੀ ਗ੍ਰੈਮ ਦੀ ਡੈਥ ਹੋਈ ਸਡਨਲੀ ਜਦੋਂ ਯੂਕਰੇਨ ਤੋਂ ਵਾਪਸ ਆਇਆ, ਉਸ ਦੀਆਂ ਲਾਸਟ ਫਿਊਨਰਲ ਸਰਵਿਸਿਜ਼ ਸੀ। ਨੈਤਨਯਾਹੂ ਸਪੈਸ਼ਲੀ ਆਇਆ, ਬੰਦ ਕਮਰਾ ਮੁਲਾਕਾਤ ਵੀ ਹੋਈ ਟਰੰਪ ਨਾਲ। ਉਸ ਤੋਂ ਬਾਅਦ ਇਹ ਗੱਲ ਟਰੰਪ ਨੇ ਜਦੋਂ ਲਾਸਟ ਮਿੰਟ ਸੀ ਕਿ ਜੀ ਬਿਗ ਅਟੈਕ ਹੋਣ ਜਾ ਰਿਹਾ, ਫਿਰ ਵਿਦਡਰਾ ਕੀਤਾ। ਸੋ ਮੈਨੂੰ ਲੱਗਦਾ ਕਿ ਵੀ ਈਰਾਨ ਜਿਹੜਾ ਕਿ ਆਲਰੇਡੀ 1979 ਤੋਂ ਬਾਅਦ 47 ਸਾਲਾਂ ਤੋਂ ਆਲਰੇਡੀ ਇਕਨੋਮਿਕਲ ਸੈਂਕਸ਼ਨਸ ਥੱਲੇ ਸਫਰ ਕਰ ਰਿਹਾ ਹੈ, ਉਸ ਨੇ ਵੀ ਇਹ ਕੰਕਲੂਡ ਕੀਤਾ ਹੋਇਆ ਵੀ ਉਹਦੇ ਲਈ ਵੀ ਇਹ ਮੇਕ ਔਰ ਮਾਰ ਮੂਵਮੈਂਟ ਹੈ ਕਿ ਜੋ ਵੀ ਇੱਕ ਪਾਸੇ ਉਹਦੀ ਐਮਰਜੈਂਸ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਇਸ ਪੀਰੀਅਡ ਦੇ ਵਿੱਚ ਜਿਹੜੀ ਇੱਕ ਚੇਂਜ ਵੀ ਹੋਈ ਹੈ ਪੋਲੀਟੀਕਲੀ, ਰਸ਼ੀਆ ਔਰ ਚਾਈਨਾ ਇਹ ਈਰਾਨ ਦੇ ਹੋਰ ਜ਼ਿਆਦਾ ਨੇੜੇ ਆਏ ਨੇ। ਔਰ ਜ਼ੈਲੈਂਸਕੀ ਨੇ ਇੱਕ ਟ੍ਰਿਕ ਵੀ ਖੇਡਣ ਦੀ ਕੋਸ਼ਿਸ਼ ਕੀਤੀ, ਉਸਨੇ ਈਰਾਨ ਦੀ ਇੱਕ ਕਮਰਸ਼ੀਅਲ ਵੈਸਲ ਦੇ ਉੱਤੇ ਅਟੈਕ ਕੀਤਾ, ਕਿਉਂਕਿ ਉਹ ਇਹ ਸਮਝਦਾ ਹੈ ਯੂਕਰੇਨ ਵਾਕਿਆ ਵੀ ਜੇ ਯੂਕਰੇਨ ਦੇ ਨਾਲ ਅਮਰੀਕਾ ਖੜ ਜਾਏ ਤੇ ਈਰਾਨ ਔਰ ਰਸ਼ੀਆ ਦੋਨੋਂ ਐਜ਼ ਐਨ ਐਨਮੀ ਨੇ। ਈਰਾਨ ਨੇ ਉਹਦਾ ਸਖਤ ਨੋਟਿਸ ਲਿਆ, ਯੂਕਰੇਨ ਦੇ ਫੋਰਨ ਮਿਨਿਸਟਰ ਨੇ ਮਾਫੀ ਵੀ ਮੰਗੀ। ਸੋ ਮੈਨੂੰ ਇਹ ਲੱਗਦਾ ਵੀ ਈਰਾਨ ਸੋਲਿਡ ਫੁਟਿੰਗ ਦੇ ਉੱਤੇ ਹੈ, ਹਾਲਾਂ ਉਹਨਾਂ ਦੀ ਇਕਨੋਮੀ ਦਾ ਬਹੁਤ ਬੁਰਾ ਹਾਲ ਹੈ, ਪਰ ਜਦੋਂ ਲੋਕ, ਮੈਂ ਇਹ ਸਮਝਦਾ ਆਪਣੀ ਮੈਂ ਸਟਰਗਲ ਬਾਰੇ ਵੀ ਜਦੋਂ ਦੇਖਦਾ ਹੈ ਸਾਰੀ 18ਵੀਂ ਸਦੀ ਦੇ ਵਿੱਚ, ਕਿ ਇੱਕ ਸਟੇਜ ਆ ਜਾਂਦੀ ਹੈ ਵੀ ਜਦੋਂ ਤੁਹਾਨੂੰ ਪਤਾ ਹੈ ਕਿ ਬਈ ਲੁੱਟ ਖਸੁੱਟ ਹੋ ਰਹੀ ਹੈ। ਪੰਜਾਬ ਦਾ ਇੱਕ ਜਿਹੜਾ ਅਖਾਣ ਬਣ ਗਿਆ ਸੀ, ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਤੇ ਇਹ ਉਸ ਪੀਰੀਅਡ ਦੇ ਵਿੱਚ ਤੁਹਾਨੂੰ ਸੀ ਕਿ ਵੀ ਜੇ ਹੁਣ ਸਾਡੇ ਪੱਲੇ ਹੀ ਕੁਝ ਨਹੀਂ ਹੈ ਤੇ ਲੈਟ ਵੀ ਗਿਵ ਏ ਫਾਈਨਲ ਕਾਲ, ਲੈਟ ਵੀ ਫਾਈਟ ਦਾ ਫਾਈਨਲ ਬੈਟਲ। ਸੋ ਮੈਨੂੰ ਲੱਗਦਾ ਵੀ ਈਰਾਨ ਦਾ ਮਾਈਂਡਸੈਟ ਇਹ ਹੈ, ਪ੍ਰੈਜ਼ੀਡੈਂਟ ਟਰੰਪ ਇਹਨੂੰ ਜਿਹੜਾ ਇੱਕ ਵਿਕਟਰੀ ਦੇ ਤੌਰ ਤੇ ਪ੍ਰੈਜ਼ੈਂਟ ਕਰਕੇ, ਕਿਉਂਕਿ ਸਭ ਤੋਂ ਕ੍ਰੂਸ਼ਲ ਅਕਤੂਬਰ ਨਵੰਬਰ ਦੀਆਂ ਇਲੈਕਸ਼ਨਸ ਨੇ ਜੋ ਇਸ ਵੇਲੇ ਅਮਰੀਕਨ ਪਬਲਿਕ ਓਪੀਨੀਅਨ ਹੈ 70% ਦੇ ਕਰੀਬ ਲੋਕ ਜਿਹੜੇ ਨੇ ਜੰਗ ਦੇ ਖਿਲਾਫ ਨੇ। ਔਰ ਇਸ ਸਾਰੇ ਦੇ ਚੱਲਦੇ ਆ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਦਾ ਵੀ ਲਿੰਡਸੀ ਗ੍ਰੈਮ ਵਰਗਾ ਸਟਰੋਂਗ ਜਿਹੜਾ ਉਹਨਾਂ ਦਾ ਲੌਬਿਸਟ ਸੀ ਉਹ ਵੀ ਤੁਰ ਗਿਆ। ਔਰ ਜੇ ਕਾਂਗਰਸ ਲੂਜ਼ ਹੁੰਦੀ ਹੈ ਜਿਹੜੀ ਅੱਜ ਦੀ ਡੇਟ 'ਚ, ਇਹਨਾਂ ਅਗਲੇ 8 ਹਫ਼ਤਿਆਂ 'ਚ ਕੋਈ ਵੱਡੀ ਤਬਦੀਲੀ ਹੋ ਜਾਏ ਤਾਂ ਪਤਾ ਨਹੀਂ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਈਰਾਨ ਵੀ ਸ਼ਾਇਦ ਪ੍ਰੋਕਸਟੇਟ ਕਰ ਰਿਹਾ ਹੈ ਕਿ ਵੀ ਜਿਹੜਾ ਇੱਕ ਲੇਮ ਡਕ ਪ੍ਰੈਜ਼ੀਡੈਂਟ ਬਣ ਜਾਏ ਪ੍ਰੈਜ਼ੀਡੈਂਟ ਟਰੰਪ, ਜਦੋਂ ਕਿ ਕਾਂਗਰਸ ਜਾਂ ਦੂਜੇ ਦੀ ਵੱਡੀ ਜੰਗ ਦੇ ਲਈ ਕਾਂਗਰਸ ਦੀ ਅਪਰੂਵਲ ਜ਼ਰੂਰੀ ਹੈ। ਔਰ ਈਵਨ ਹੁਣ ਕਾਂਗਰਸ ਨੇ ਜਿਹੜੇ ਫੰਡ ਵੀ ਮੰਗ ਰਹੇ ਸੀ ਪ੍ਰੈਜ਼ੀਡੈਂਟ ਟਰੰਪ ਔਰ ਦੂਸਰੇ, ਉਹਨਾਂ ਨੂੰ ਵੀ ਡਿਨਾਈ ਕੀਤਾ। ਸੋ ਇਹਨਾਂ ਸਾਰੇ ਹਾਲਾਤਾਂ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਗੱਲ ਵੱਲ ਤਾਂ ਗੱਲ ਨਹੀਂ ਜਾਏਗੀ ਕਿ ਵੀ ਫਾਈਨਲੀ ਫੁੱਲ ਸਕੇਲ ਤਾਂ ਫਿਰ ਇਹ ਹੈ ਵੀ ਤੁਸੀਂ ਨਿਊਕਲੀਅਰ ਇਸਤੇਮਾਲ ਕਰਕੇ ਖਤਮ ਹੀ ਕਰ ਦਿਓ, ਪਰ ਈਰਾਨ ਦੇ ਕੋਲ ਵੀ ਕੋਈ ਸਰਪ੍ਰਾਈਜ਼ ਹੋ ਸਕਦਾ ਹੈ, ਜਿਵੇਂ ਸਟੇਟ ਆਫ ਹਾਰਮੋਜ਼ ਸਡਨਲੀ ਇੱਕ ਸਰਪ੍ਰਾਈਜ਼ ਦੇ ਤੌਰ ਤੇ ਦੋਨਾਂ ਹੀ ਧਿਰਾਂ ਲਈ ਉੱਭਰਿਆ। ਸੋ ਕੁੱਲ ਮਿਲਾ ਕੇ ਇਸ ਸਭ ਦੇ ਵਿੱਚ ਜੇ ਅਸੀਂ ਹੁਣ ਜਿਹੜਾ ਵਿਸ਼ਵ ਗੁਰੂ ਭਾਰਤ ਦੀ ਗੱਲ ਕਰੀਏ ਕਿ ਉਹ ਬੜੀ ਬੁਰੀ ਤਰ੍ਹਾਂ ਫਸੇ ਹੋਏ ਨੇ। ਔਰ ਜੇ ਤੁਸੀਂ ਜਿਹੜਾ ਵਾਸਟ ਮੈਜੋਰਿਟੀ ਨਾਲ 86-14 ਦੇ ਫਰਕ ਨਾਲ 88-12 ਦੇ ਫਰਕ ਨਾਲ ਯੂਐਸ ਸੈਨੇਟ ਨੇ ਜਿਹੜਾ ਰਸ਼ੀਆ ਈਰਾਨ ਸੈਂਕਸ਼ਨਸ ਬਿੱਲ ਪਾਸ ਕੀਤਾ ਹੈ, ਜਿਹਦੇ 'ਚ ਇਹ ਹੈ ਕਿ ਵੀ ਜਿਹੜਾ ਵੀ ਰਸ਼ੀਆ ਤੋਂ ਜਾਂ ਈਰਾਨ ਤੋਂ ਆਇਲ ਲਏਗਾ ਉਸ ਦੇ ਉੱਤੇ 100% ਟੈਰਿਫ ਲਾਇਆ ਜਾਏਗਾ, ਕਿਉਂਕਿ ਇਹ ਲਿੰਡਸੀ ਗ੍ਰੈਮ ਦੀ ਪ੍ਰਪੋਜ਼ਲ 500% ਦੀ ਸੀ, ਉਹ 100 ਤੇ ਆ ਗਏ। ਸੋ ਇਹਦੇ 'ਚ ਭਾਰਤ ਦਾ ਬਹੁਤ ਬੁਰਾ ਹਾਲ ਹੈ, ਕਿਉਂਕਿ ਜੇ ਫਾਈਨਲ ਬੈਟਲ ਹੁੰਦੀ ਹੈ
30% ਤੋਂ ਜ਼ਿਆਦਾ ਆਇਲ ਰਸ਼ੀਆ ਤੋਂ ਭਾਰਤ ਦੇ ਕੋਲ ਆਉਂਦਾ ਹੈ। ਇਕਨੋਮੀ ਦਾ ਉਹਨਾਂ ਦਾ ਬੁਰਾ ਹਾਲ ਹੈ, ਔਰ ਇੱਕ ਬੈਂਕਿੰਗ ਫਰਾਡ ਸਕੀਮ ਦੇ ਥੱਲੇ, ਜਿਹਦਾ ਅਸੀਂ ਜ਼ਿਕਰ ਕਰਾਂਗੇ ਕਿਸੇ ਵੇਲੇ ਫਿਰ ਵੇਰਵੇ 'ਚ, ਕਿ ਅਮਿਤ ਸ਼ਾਹ ਬਾਹਰਲੇ ਜਿਹੜੇ NRI ਨੇ ਉਹਨਾਂ ਰਾਹੀਂ ਪੈਸੇ ਮੰਗਵਾ ਰਹੇ ਨੇ ਕਿ ਜੀ ਫੋਰਨ ਕਰੰਸੀ ਤੇ ਇੰਨੇ % ਤੁਹਾਨੂੰ ਵਾਧੂ ਇੰਟਰਸਟ ਤੇ ਇਹ ਉਹ, ਕਿਉਂਕਿ ਉਹਨਾਂ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਉਹ ਜ਼ਰਜ਼ਰ ਇਕਨੋਮੀ ਹੋਈ ਹੈ। ਔਰ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਫੁੱਲ ਸਕੇਲ ਵਾਰ 'ਚ ਜਾਏਗਾ। ਔਰ ਲੇਕਿਨ ਅਮਰੀਕਾ ਦਾ ਜਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਸਿਤਾਰਾ ਬਹੁਤ ਬੁਲੰਦ ਹੈ ਜੇ ਕੋਈ ਕਨਕਲੂਜਨ ਦੇ ਵਿੱਚ ਗੱਲ ਨਾ ਆਈ, ਕਿਉਂਕਿ ਦੇਖੋ ਈਰਾਨ 5000 ਸਾਲ ਦੀ ਸਿਵਲਾਈਜੇਸ਼ਨ ਉਹਨਾਂ ਦੀ ਬੈਕ ਤੇ ਹੈ, ਉਹ ਵਾਰ ਮੌਂਗਰਰ ਨਹੀਂ ਹੈਗੇ। ਇਹ ਠੀਕ ਹੈ ਕਿ ਪਰਸ਼ੀਅਨ ਐਮਪਾਇਰ, ਹੁਣ ਬਹੁਤ ਵਾਰ ਜਿਹੜੇ ਸਾਡੇ ਕਈ ਨੇ ਕਿ ਜੀ ਸਿੱਖ ਰਾਜ ਵੇਲੇ ਬਲੋਚਿਸਤਾਨ ਜਾਂ ਫਲਾਣੇ ਇਲਾਕੇ ਸਿੰਘਾਂ ਨੇ ਕਿਉਂ ਨਹੀਂ ਫਤਿਹ ਕੀਤੇ, ਹਾਲਾਂ ਉਸ ਜ਼ਮਾਨੇ 'ਚ ਕੋਈ ਗੈਸ ਗੂਸ ਵੀ ਨਹੀਂ ਸੀ ਨਿਕਲੀ ਹੋਈ, ਪਰ ਇਹ ਸਭ ਪਰਸ਼ੀਅਨ ਐਮਪਾਇਰ ਦਾ ਇਨਫਲੂਐਂਸ ਸੀ। ਸੋ ਉਹਨਾਂ ਨੂੰ ਨੈਗੋਸ਼ੀਏਸ਼ਨ ਵੀ ਆਉਂਦੀ ਹੈ, ਪੋਲੀਟੀਕਲ ਪ੍ਰੈਸ਼ਰ ਵੀ ਉਹ ਲੈ ਸਕਦੇ ਨੇ, ਔਰ ਆਲਰੇਡੀ ਉਹਨਾਂ ਨੇ ਆਪਣੀ ਰੈਜ਼ਿਸਟੈਂਸ ਜਿਵੇਂ ਇਹਨਾਂ 40 ਦਿਨਾਂ ਦੀ ਜੰਗ ਔਰ ਸੀਜ਼ਫਾਇਰ ਦੇ ਦੌਰਾਨ ਵੀ ਬਰਾਬਰ ਦਿੱਤੀ ਹੈ। ਸੋ ਇਸ ਦੇ ਥੱਲੇ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਅਮਰੀਕਾ, ਚਾਈਨਾ, ਰਸ਼ੀਆ ਤੋਂ ਬਾਅਦ ਈਰਾਨ ਜਿਹੜਾ ਹੈ ਉਹ ਰਿਜ਼ਲਟ ਕੁਝ ਵੀ ਹੋਏ ਉਹਦੇ 'ਚ ਐਜ਼ ਅ ਗਲੋਬਲ ਪਾਵਰ ਦੇ ਤੌਰ ਤੇ ਉਹਦੀ ਐਮਰਜੈਂਸ ਹੈ, ਨਾਟ ਓਨਲੀ ਐਜ਼ ਦਾ ਰੀਜਨਲ ਪਾਵਰ। ਬਿਲਕੁਲ ਡਾਕਟਰ ਸਾਹਿਬ, ਮਤਲਬ ਇਹ ਜਿਹੜੀਆਂ ਸਿਚੁਏਸ਼ਨ ਨੇ ਇਹ ਖਾਸ ਤੌਰ ਦੇ ਉੱਤੇ ਜਿਹੜਾ ਭਾਰਤ ਦੇ ਉੱਤੇ, ਜਿਹੜੀ ਭਾਰਤ ਦੀ ਆਰਥਿਕਤਾ ਇਕਨੋਮੀ ਆ, ਉਹ ਇਸ ਟਾਈਮ ਮਤਲਬ ਜਿਵੇਂ ਤੁਸੀਂ ਕਿਹਾ ਆ ਕਿ ਬੜੀ ਕ੍ਰਿਟੀਕਲ ਸਿਚੁਏਸ਼ਨ 'ਚ ਆ। ਕਦੇ ਉਹ RBI ਇੰਟਰਵੀਨ ਕਰ ਰਹੀ ਆ, ਡਾਲਰ ਦਾ ਜਿਹੜਾ ਰੇਟ ਆ ਉਹ ਲਗਾਤਾਰ ਉੱਤੇ ਜਾ ਰਿਹਾ ਆ, ਤੇ ਮਤਲਬ ਤੇਲ ਜਿਹੜਾ ਖਾਸ ਤੌਰ ਦੇ ਉੱਤੇ ਇਕਨੋਮੀ ਦੇ ਲਈ ਇੱਕ ਬੜਾ ਇੰਪੋਰਟੈਂਟ ਫੈਕਟਰ ਆ, ਉਹ ਮਤਲਬ ਹੁਣ ਉਹ ਨਵਾਂ ਇੱਕ ਉਹਨਾਂ ਨੇ ਤੇਲ ਲੈ ਕੇ ਆਇਆ, ਉਹਦੇ ਨਾਲ ਗੱਡੀਆਂ ਦੇ ਇੰਜਣ ਖਰਾਬ ਹੋਣ ਲੱਗ ਗਿਆ ਇਥਨੋਲ ਦਾ, ਤੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਆ। ਤਾਂ ਇਹ ਗੱਲ ਇੱਥੇ ਸਾਡੇ ਦਰਸ਼ਕਾਂ ਦੇ ਲਈ ਬੜਾ ਸਮਝਣ ਵਾਲੀ ਆ ਜਾਂ ਸਿੱਖਾਂ ਦੇ ਲਈ, ਕਿ ਜਿਹੜੀ ਇਕਨੋਮੀ ਹੁੰਦੀ ਆ ਜਦੋਂ ਕਿਸੇ ਵੀ ਮੁਲਕ ਦੀ ਇਸ ਤਰੀਕੇ ਦੇ ਹਾਲਾਤ 'ਚ ਹੋਵੇ, ਤਾਂ ਉਹ ਇੱਕ ਸਿੱਖਾਂ ਦੇ ਲਈ ਇੱਕ ਓਪਰਚੁਨਿਟੀ ਦੀ ਵਿੰਡੋ ਕ੍ਰੀਏਟ ਕਰ ਰਹੀ ਆ ਕਿ ਸਿੱਖ ਇਸ ਟਾਈਮ ਜੇ ਸਿਆਣਪ ਦੇ ਨਾਲ ਪੋਲੀਟੀਕਲ ਫੈਸਲੇ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ, ਨੇੜਲੇ ਭਵਿੱਖ ਦੇ ਵਿੱਚ, ਤਾਂ ਭਾਰਤ ਸ਼ਾਇਦ ਪਿਛਲੇ ਸਮੇਂ ਦਹਾਕਿਆਂ ਦੇ ਦੌਰਾਨ ਇੱਕ ਬੜੀ ਕਮਜ਼ੋਰ ਸਥਿਤੀ ਦੇ ਵਿੱਚ ਆ। ਤੇ ਇਹ ਭਾਵੇਂ ਫਿਰ ਉਹਦੇ 'ਚ ਜੇ ਸਿੱਖਾਂ ਦੀ ਪੋਲੀਟੀਕਲ ਵਿਲ ਤੇ ਪੋਲੀਟੀਕਲ ਆਰਗੇਨਾਈਜੇਸ਼ਨ ਮਜ਼ਬੂਤ ਹੁੰਦੀ ਆ, ਤਾਂ ਕਿਸੇ ਨਾ ਕਿਸੇ ਟੇਬਲ ਦੇ ਉੱਤੇ ਨੈਗੋਸ਼ੀਏਸ਼ਨ ਤੋਂ ਸ਼ੁਰੂ ਹੋ ਕੇ ਤੇ ਅਲਟੀਮੇਟਲੀ ਜਿਹੜਾ ਸਿੱਖ ਰਿਜ਼ੋਲਵ ਆ ਉੱਥੇ ਤੱਕ ਜਿਹੜੀ ਗੱਲ ਆ ਹੋ ਸਕਦੀ ਆ। ਤਾਂ ਇਸ ਟਾਈਮ ਸਿੱਖ ਆਰਗੇਨਾਈਜੇਸ਼ਨ ਨੂੰ ਬੜੀ ਸਤਰਕ ਹੋ ਕੇ ਤੇ ਬੜੇ ਸੁਚੇਤ ਹੋ ਕੇ ਜਿਹੜੇ ਆਪਣੇ ਐਕਟਸ ਨੇ ਤੇ ਆਪਣੀ ਜਿਹੜੀ ਕੈਪੈਸਿਟੀ ਆ ਉਹਦੇ ਤੇ ਕੰਮ ਕਰਨਾ ਚਾਹੀਦਾ ਹੈ।